ਅਗਲੀ ਖਬਰ ਸੈਨ ਫਰਾਂਸਿਸਕੋ ਬੇ ਏਰੀਏ ਤੋਂ ਆ ਰਹੀ ਆ। ਆਲਾਮੀਡਾ ਕਾਉਂਟੀ ਦੇ ਵਿੱਚ ਕਹਿੰਦੇ ਵੀ ਓਕਲੈਂਡ 'ਚ ਸਭ ਤੋਂ ਜ਼ਿਆਦਾ ਵਰਸਟ ਸਿਚੁਏਸ਼ਨ ਆ ਹੋਮਲੈਸਨੈਸ ਪੀਪਲਾਂ ਨੂੰ ਲੈ ਕੇ, ਲੋਕਾਂ ਨੂੰ ਲੈ ਕੇ। 22% ਆਲਾਮੀਡਾ ਕਾਉਂਟੀ ਦੇ ਵਿੱਚ ਹੋਮਲੈਸ ਪਾਪੂਲੇਸ਼ਨ ਇਨਕਰੀਜ਼ ਹੋਈ ਆ 2019 ਤੋਂ ਲੈ ਕੇ ਹੁਣ ਤੱਕ। 40% ਇਨਕਰੀਜ਼ ਉਹਨਾਂ ਦੇ ਵਿੱਚ ਹੋਈ ਆ ਜਿਹੜੇ ਲੋਕ ਕਾਰਾਂ ਵਿੱਚ, ਆਰਵੀ ਦੇ ਵਿੱਚ ਰਹਿੰਦੇ ਹੈਗੇ ਆ। ਤੇ ਓਕਲੈਂਡ 'ਚ ਸਭ ਤੋਂ ਜ਼ਿਆਦਾ ਜਿਹੜੇ ਲੋਕ ਆ ਉਹ ਰਹਿੰਦੇ US ਡਿਪਾਰਟਮੈਂਟ ਆਫ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਆ, ਉਹਨਾਂ ਨੇ ਇਹ ਜਿਹੜਾ ਨਵਾਂ ਡਾਟਾ ਆ ਇਹ ਰਿਲੀਜ਼ ਕੀਤਾ ਹੈਗਾ। ਆਲਾਮੀਡਾ, ਸੈਂਟਾ ਕਲਾਰਾ, ਸਨੋਮਾ ਤੇ ਮਰੀਨ ਕਾਉਂਟੀਜ਼ ਸਾਰਿਆਂ ਦੇ ਵਿੱਚ ਹੋਮਲੈਸ ਪੀਪਲਾਂ ਦੀ ਗਿਣਤੀ ਜਿਹੜੀ ਆ ਉਹ ਇਨਕਰੀਜ਼ ਹੋਈ ਹੈਗੀ ਆ। ਸੰਤਾ ਕਲਾਰਾ ਕਾਉਂਟੀ ਦੇ ਵਿੱਚ 3% ਦੇ ਕਰੀਬ ਹੋਮਲੈਸ ਇੰਡੀਵਿਜੂਅਲ ਦੀ ਗਿਣਤੀ ਇਨਕਰੀਜ਼ ਹੋਈ ਆ। ਸਿਟੀ ਆਫ ਸੈਨ ਹੋਜ਼ੇ ਦੇ ਵਿੱਚ 11% ਇਨਕਰੀਜ਼ ਹੋਈ ਹੈਗੀ ਆ। ਸੋ ਕੈਲੀਫੋਰਨੀਆ ਦੇ ਵਿੱਚ ਇਸੇ ਤਰ੍ਹਾਂ ਸੈਕਰਾਮੈਂਟੋ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ ਹੋਮਲੈਸ ਲੋਕਾਂ ਦੀ ਜਿਹੜੀ ਪਾਪੂਲੇਸ਼ਨ ਆ ਇਨਕਰੀਜ਼ ਹੋਈ ਹੈਗੀ ਆ। ਸੈਨ ਫਰਾਂਸਿਸਕੋ ਦੇ ਵਿੱਚ 3.5% ਡ੍ਰੌਪ ਹੋਈ ਆ 2009 ਤੋਂ ਲੈ ਕੇ ਹੁਣ ਤੱਕ। ਤੇ 2022 ਦੇ ਵਿੱਚ 7754 ਰੈਜ਼ੀਡੈਂਟਸ ਹੋਮਲੈਸ ਸੈਨ ਫਰਾਂਸਿਸਕੋ 'ਚ ਆ, ਜੋ ਕਿ 2019 ਦੇ ਵਿੱਚ 8035 ਸੀ। ਜੀ। ਅਗਲੀ ਖਬਰ ਸੈਨ ਫਰਾਂਸਿਸਕੋ ਬੇ ਏਰੀਏ ਤੋਂ ਆ ਰਹੀ ਆ। ਆਲਾਮੀਡਾ ਕਾਉਂਟੀ ਦੇ ਵਿੱਚ ਕਹਿੰਦੇ ਵੀ ਓਕਲੈਂਡ 'ਚ ਸਭ ਤੋਂ ਜ਼ਿਆਦਾ ਵਰਸਟ ਸਿਚੁਏਸ਼ਨ ਆ ਹੋਮਲੈਸਨੈਸ ਪੀਪਲਾਂ ਨੂੰ ਲੈ ਕੇ, ਲੋਕਾਂ ਨੂੰ ਲੈ ਕੇ। 22% ਆਲਾਮੀਡਾ ਕਾਉਂਟੀ ਦੇ ਵਿੱਚ ਹੋਮਲੈਸ ਪਾਪੂਲੇਸ਼ਨ ਇਨਕਰੀਜ਼ ਹੋਈ ਆ 2019 ਤੋਂ ਲੈ ਕੇ ਹੁਣ ਤੱਕ। 40% ਇਨਕਰੀਜ਼ ਉਹਨਾਂ ਦੇ ਵਿੱਚ ਹੋਈ ਆ ਜਿਹੜੇ ਲੋਕ ਕਾਰਾਂ ਵਿੱਚ, ਆਰਵੀ ਦੇ ਵਿੱਚ ਰਹਿੰਦੇ ਹੈਗੇ ਆ। ਤੇ ਓਕਲੈਂਡ 'ਚ ਸਭ ਤੋਂ ਜ਼ਿਆਦਾ ਜਿਹੜੇ ਲੋਕ ਆ ਉਹ ਰਹਿੰਦੇ US ਡਿਪਾਰਟਮੈਂਟ ਆਫ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਆ, ਉਹਨਾਂ ਨੇ ਇਹ ਜਿਹੜਾ ਨਵਾਂ ਡਾਟਾ ਆ ਇਹ ਰਿਲੀਜ਼ ਕੀਤਾ ਹੈਗਾ। ਆਲਾਮੀਡਾ, ਸੈਂਟਾ ਕਲਾਰਾ, ਸਨੋਮਾ ਤੇ ਮਰੀਨ ਕਾਉਂਟੀਜ਼ ਸਾਰਿਆਂ ਦੇ ਵਿੱਚ ਹੋਮਲੈਸ ਪੀਪਲਾਂ ਦੀ ਗਿਣਤੀ ਜਿਹੜੀ ਆ ਉਹ ਇਨਕਰੀਜ਼ ਹੋਈ ਹੈਗੀ ਆ। ਸੰਤਾ ਕਲਾਰਾ ਕਾਉਂਟੀ ਦੇ ਵਿੱਚ 3% ਦੇ ਕਰੀਬ ਹੋਮਲੈਸ ਇੰਡੀਵਿਜੂਅਲ ਦੀ ਗਿਣਤੀ ਇਨਕਰੀਜ਼ ਹੋਈ ਆ। ਸਿਟੀ ਆਫ ਸੈਨ ਹੋਜ਼ੇ ਦੇ ਵਿੱਚ 11% ਇਨਕਰੀਜ਼ ਹੋਈ ਹੈਗੀ ਆ। ਸੋ ਕੈਲੀਫੋਰਨੀਆ ਦੇ ਵਿੱਚ ਇਸੇ ਤਰ੍ਹਾਂ ਸੈਕਰਾਮੈਂਟੋ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ ਹੋਮਲੈਸ ਲੋਕਾਂ ਦੀ ਜਿਹੜੀ ਪਾਪੂਲੇਸ਼ਨ ਆ ਇਨਕਰੀਜ਼ ਹੋਈ ਹੈਗੀ ਆ। ਸੈਨ ਫਰਾਂਸਿਸਕੋ ਦੇ ਵਿੱਚ 3.5% ਡ੍ਰੌਪ ਹੋਈ ਆ 2009 ਤੋਂ ਲੈ ਕੇ ਹੁਣ ਤੱਕ। ਤੇ 2022 ਦੇ ਵਿੱਚ 7754 ਰੈਜ਼ੀਡੈਂਟਸ ਹੋਮਲੈਸ ਸੈਨ ਫਰਾਂਸਿਸਕੋ 'ਚ ਆ, ਜੋ ਕਿ 2019 ਦੇ ਵਿੱਚ 8035 ਸੀ। ਜੀ। ਅਗਲੀ ਖਬਰ ਸੈਨ ਫਰਾਂਸਿਸਕੋ ਬੇ ਏਰੀਏ ਤੋਂ ਆ ਰਹੀ ਆ। ਆਲਾਮੀਡਾ ਕਾਉਂਟੀ ਦੇ ਵਿੱਚ ਕਹਿੰਦੇ ਵੀ ਓਕਲੈਂਡ 'ਚ ਸਭ ਤੋਂ ਜ਼ਿਆਦਾ ਵਰਸਟ ਸਿਚੁਏਸ਼ਨ ਆ ਹੋਮਲੈਸਨੈਸ ਪੀਪਲਾਂ ਨੂੰ ਲੈ ਕੇ, ਲੋਕਾਂ ਨੂੰ ਲੈ ਕੇ। 22% ਆਲਾਮੀਡਾ ਕਾਉਂਟੀ ਦੇ ਵਿੱਚ ਹੋਮਲੈਸ ਪਾਪੂਲੇਸ਼ਨ ਇਨਕਰੀਜ਼ ਹੋਈ ਆ 2019 ਤੋਂ ਲੈ ਕੇ ਹੁਣ ਤੱਕ। 40% ਇਨਕਰੀਜ਼ ਉਹਨਾਂ ਦੇ ਵਿੱਚ ਹੋਈ ਆ ਜਿਹੜੇ ਲੋਕ ਕਾਰਾਂ ਵਿੱਚ, ਆਰਵੀ ਦੇ ਵਿੱਚ ਰਹਿੰਦੇ ਹੈਗੇ ਆ। ਤੇ ਓਕਲੈਂਡ 'ਚ ਸਭ ਤੋਂ ਜ਼ਿਆਦਾ ਜਿਹੜੇ ਲੋਕ ਆ ਉਹ ਰਹਿੰਦੇ US ਡਿਪਾਰਟਮੈਂਟ ਆਫ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਆ, ਉਹਨਾਂ ਨੇ ਇਹ ਜਿਹੜਾ ਨਵਾਂ ਡਾਟਾ ਆ ਇਹ ਰਿਲੀਜ਼ ਕੀਤਾ ਹੈਗਾ। ਆਲਾਮੀਡਾ, ਸੈਂਟਾ ਕਲਾਰਾ, ਸਨੋਮਾ ਤੇ ਮਰੀਨ ਕਾਉਂਟੀਜ਼ ਸਾਰਿਆਂ ਦੇ ਵਿੱਚ ਹੋਮਲੈਸ ਪੀਪਲਾਂ ਦੀ ਗਿਣਤੀ ਜਿਹੜੀ ਆ ਉਹ ਇਨਕਰੀਜ਼ ਹੋਈ ਹੈਗੀ ਆ। ਸੰਤਾ ਕਲਾਰਾ ਕਾਉਂਟੀ ਦੇ ਵਿੱਚ 3% ਦੇ ਕਰੀਬ ਹੋਮਲੈਸ ਇੰਡੀਵਿਜੂਅਲ ਦੀ ਗਿਣਤੀ ਇਨਕਰੀਜ਼ ਹੋਈ ਆ। ਸਿਟੀ ਆਫ ਸੈਨ ਹੋਜ਼ੇ ਦੇ ਵਿੱਚ 11% ਇਨਕਰੀਜ਼ ਹੋਈ ਹੈਗੀ ਆ। ਸੋ ਕੈਲੀਫੋਰਨੀਆ ਦੇ ਵਿੱਚ ਇਸੇ ਤਰ੍ਹਾਂ ਸੈਕਰਾਮੈਂਟੋ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ ਹੋਮਲੈਸ ਲੋਕਾਂ ਦੀ ਜਿਹੜੀ ਪਾਪੂਲੇਸ਼ਨ ਆ ਇਨਕਰੀਜ਼ ਹੋਈ ਹੈਗੀ ਆ। ਸੈਨ ਫਰਾਂਸਿਸਕੋ ਦੇ ਵਿੱਚ 3.5% ਡ੍ਰੌਪ ਹੋਈ ਆ 2009 ਤੋਂ ਲੈ ਕੇ ਹੁਣ ਤੱਕ। ਤੇ 2022 ਦੇ ਵਿੱਚ 7754 ਰੈਜ਼ੀਡੈਂਟਸ ਹੋਮਲੈਸ ਸੈਨ ਫਰਾਂਸਿਸਕੋ 'ਚ ਆ, ਜੋ ਕਿ 2019 ਦੇ ਵਿੱਚ 8035 ਸੀ। ਜੀ।